ਈਸਟ ਕੋਸਟ ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਦੀ ਮਹੀਨਾਵਾਰ ਮੀਟਿੰਗ ਡੈਲਵੇਅਰ ਗੁਰਦੁਆਰਾ ਸਾਹਿਬ ਮਿਡਲ ਟਾਊਨ ਵਿਖੇ ਹੋਈ, ਜਿਸ ਵਿੱਚ 30 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਕੌਮ ਨੂੰ ਦਰਪੇਸ਼ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਮਤਾ ਪਾਸ ਕੀਤਾ ਗਿਆ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਗਏ ਪੰਜ ਪਿਆਰੇ ਸਰਬੱਤ ਖਾਲਸਾ 2015 ਦੀ ਮਾਨਤਾ ਨੂੰ ਸਵੀਕਾਰ ਕਰਦੇ ਹਨ ਤਾਂ ਉਹਨਾਂ ਦੀ ਪੂਰੀ ਹਮਾਇਤ ਕੀਤੀ ਜਾਵੇ। ਅੱਜ ਗੁਰਦੁਆਰਾ ਮਿਡਲ ਟਾਊਨ ਡੈਲਾਵੇਅਰ ਸਾਹਿਬ ਵਿੱਚ ਈਸਟ ਕੋਸਟ ਗੁਰਦੁਆਰੇ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ 28 ਤੋਂ ਜ਼ਿਆਦਾ ਗੁਰਦੁਆਰਿਆਂ ਨੇ ਭਾਗ ਲਿਆ ਤੇ ਇਹਦੇ ਵਿੱਚ ਪੰਥਕ ਆਰਗੇਨਾਈਜੇਸ਼ਨਸ ਜਿਹੜੀਆਂ ਨਿਊਯਾਰਕ ਤੋਂ ਲੈ ਕੇ ਮੈਰੀਲੈਂਡ ਵਰਜੀਨੀਆ ਤੱਕ ਸਾਰੇ ਗੁਰਦੁਆਰਿਆਂ ਨੇ ਇਸ 'ਚ ਸ਼ਮੂਲੀਅਤ ਕੀਤੀ ਹੈ। ਇਸ ਮੀਟਿੰਗ ਦਾ ਜਿਹੜਾ ਮੇਨ ਵਿਸ਼ਾ ਸੀ ਵੀ ਜਿਹੜੀ ਸਰਬੱਤ ਖਾਲਸਾ 2015 ਹੋਈ ਹੈ ਤੇ ਉਹਦੇ ਵਿੱਚ ਸਰਬੱਤ ਖਾਲਸਾ 2016 ਦੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਉਹਨੂੰ ਜਿਹੜਾ ਅਸੀਂ ਕਿਸ ਤਰ੍ਹਾਂ ਸਕਸੈਸਫੁਲ ਕਰਨਾ ਹੈ, ਉਹ ਇਹਦਾ ਮੇਨ ਮੁੱਦਾ ਸੀ। ਇਹਦੇ ਵਿੱਚ ਜਿਹੜੇ ਸਾਈਡ ਇਸ਼ੂਜ਼ ਜਿਹੜੀਆਂ ਅਸੀਂ ਡਿਸਕਸ ਕੀਤੀਆਂ ਨੇ ਉਹ ਸੀ ਜਿਹੜੀ ਪੰਜ ਪਿਆਰਿਆਂ ਨੇ ਜਿਹੜੀ ਕਿ ਪੰਜ ਪਿਆਰਿਆਂ ਨੂੰ ਅਵਤਾਰ ਸਿੰਘ ਮੱਕੜ ਨੇ ਜਿਹੜਾ ਕਿ ਫਾਇਰ ਕੀਤਾ ਹੈ ਨਿਊ ਈਅਰ ਡੇ ਤੋਂ ਪਹਿਲਾਂ, ਤੇ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਹੈ ਸਰਬੱਤ ਖਾਲਸਾ ਦੀ ਕਾਲ ਦਿੱਤੀ ਹੈ ਤੇ ਨਵੇਂ ਜਿਹੜੇ ਜਥੇਦਾਰ ਉਹਨਾਂ ਨੂੰ ਬਹਾਲ ਕਰਨ ਦੀ ਕਾਲ ਕੀਤੀ ਹੈ, ਉਹ ਮੈਸੇਜ ਜਿਹੜਾ ਹੈ ਸਾਰੀ ਗੁਰਦੁਆਰਿਆਂ ਨੂੰ ਦਿੱਤਾ ਗਿਆ ਹੈ। ਤੇ ਇਹਨਾਂ ਦੀ ਜਿਹੜੀ ਫੀਡਬੈਕ ਇਹ ਹੈ ਵੀ ਅਸੀਂ ਕਲੈਰੀਫਿਕੇਸ਼ਨ ਲੈਣੀ ਹੈ ਪੰਜ ਪਿਆਰਿਆਂ ਤੋਂ ਵੀ ਉਹਨਾਂ ਦਾ ਮੈਸੇਜ ਜਿਹੜਾ ਹੈ ਉਹ ਸਰਬੱਤ ਖਾਲਸਾ 2015 ਨੂੰ ਸਪੋਰਟ ਕਰਦਾ ਹੈ ਕਿ ਉਹਨਾਂ ਦਾ ਡਿਫਰੈਂਟ ਮੈਸੇਜ ਹੈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤੀ ਸਰਕਾਰ ਵੱਲੋਂ ਪੁਰਤਗਾਲ ਤੋਂ ਹਵਾਲਗੀ ਲਈ ਕੀਤੀ ਜਾ ਰਹੀ ਚਾਰਾਜ਼ੋਈ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦੱਸਿਆ ਗਿਆ। ਸਮੁੱਚੇ ਮੈਂਬਰ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਅਪ੍ਰੈਲ 2016 ਵਿੱਚ ਹੋਣ ਵਾਲੇ ਸਰਬੱਤ ਖਾਲਸਾ ਲਈ ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਭਲਕੇ ਹੀ ਤਿਆਰੀਆਂ ਵਿੱਢਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਵਿੱਚ ਸਰਬੱਤ ਖਾਲਸਾ 2015 ਦੇ ਪ੍ਰਬੰਧਕਾਂ ਨਾਲ ਸੰਪਰਕ ਸਥਾਪਿਤ ਕਰਨ ਦੀ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਸੁਝਾਅ ਉਹਨਾਂ ਤੱਕ ਪਹੁੰਚਦੇ ਕੀਤੇ ਜਾ ਸਕਣ।